ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਆਮ ਤੌਰ ਤੇ ਗੱਲਾਂ ਕਰਦੇ ਹੁੰਦੇ ਹਾਂ ਕਿ ਜੇਕਰ ਕੋਈ ਬੰਦਾ ਕਹਿ ਰਿਹਾ ਕਿ ਮੈਂ ਪੈਨਸ਼ਨ ਛੱਡ ਦਿਆਂਗਾ ਤੇ ਉਹਦਾ ਯਕੀਨ ਨਾ ਕਰਿਓ, ਕਿਉਂਕਿ ਉਹਨੇ ਹੋ ਸਕਦਾ ਬਥੇਰਾ ਖਜ਼ਾਨਾ ਲੁੱਟਿਆ ਹੋਏ। ਅੱਜ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਪੰਜਾਬ ਦੇ ਉਹਨਾਂ ਸਿਆਸਤਦਾਨਾਂ ਦੇ ਨਾਂ ਦੱਸਾਂਗੇ ਜਿਨ੍ਹਾਂ ਨੇ ਪੰਜਾਬ ਦੇ ਸਿਰ ਪੌਣੇ 2 ਲੱਖ ਕਰੋੜ ਹੋਣ ਦੇ ਬਾਵਜੂਦ ਵੀ ਕਰਜ਼ਾ, ਜਿਹਦੇ 'ਚ ਸਾਡਾ ਬੱਚਾ ਜੰਮਦਾ ਬੱਚਾ ਸਾਡਾ ਲੱਖ ਰੁਪਏ ਦਾ ਕਰਜ਼ਾਈ ਹੈ, ਤੇ ਉਹਨਾਂ ਨੇ ਮੈਡੀਕਲ ਬਿੱਲ ਕਲੇਮ ਕੀਤੇ ਨੇ। ਔਰ ਇਹੋ ਜਿਹੇ ਵੀ ਭੱਦਰ ਪੁਰਸ਼ ਹੋਏ ਨੇ ਜਿਨ੍ਹਾਂ ਨੇ ਕੁਝ 100 ਵੀ ਮੈਡੀਕਲ ਬਿੱਲ ਜਿਹੜੇ ਆ ਕਲੇਮ ਕੀਤੇ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ। ਸੋ ਅਸੀਂ ਹਮੇਸ਼ਾ ਕਹਿਣੇ ਹੁੰਦੇ ਹਾਂ ਕਿ ਇਹ ਜਿਹੜੇ ਲੋਕ ਨੇ ਨਾ ਸਿਆਸਤਦਾਨ, ਇਹ ਗਿਰਗਟਾਂ ਤੋਂ ਵੀ ਭੈੜੇ ਨੇ, ਇਹ ਸੱਪਾਂ ਤੋਂ ਵੀ ਭੈੜੇ ਨੇ। ਇੱਕ ਪਾਸੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੈ ਕੇ ਚਰਚਾ ਵਾ ਕਿ ਖਜ਼ਾਨੇ 'ਚ ਹੈ ਕੱਖ ਨਹੀਂ, ਦੂਜੇ ਪਾਸੇ ਮੈਡੀਕਲ ਬਿੱਲ ਲਏ ਜਾ ਰਹੇ ਨੇ ਔਰ ਬੇਸ਼ਰਮਾਂ ਦੇ ਵਾਂਗ। ਇਹਦੇ 'ਚ ਪਹਿਲਾ ਨੰਬਰ ਆਉਂਦਾ ਵਾ ਬਾਦਲ ਪਰਿਵਾਰ ਦਾ। 5 ਵਾਰ ਦੇ ਮੁੱਖ ਮੰਤਰੀ, 11 ਵਾਰ ਦੇ ਵਿਧਾਇਕ। ਉਹਨਾਂ ਨੇ 8 ਮਾਰਚ ਤੋਂ ਲੈ ਕੇ 2 ਅਪ੍ਰੈਲ 1998 ਤੋਂ ਲੈ ਕੇ ਤੇ ਜਾਂਦੇ ਜਾਂਦੇ ਜੇ ਗੱਲ ਕਰ ਲਈਏ ਅਖੀਰ ਤੇ 2017 ਦੀ ਫਰਵਰੀ 2017 ਤੱਕ, ਤਾਂ ਬਾਦਲ ਪਰਿਵਾਰ ਕੱਲਾ ਜਿਹੜਾ ਵਾ ਉਹ ਘੱਟੋ ਘੱਟ ਬਾਹਲਾ ਨਹੀਂ 4 ਕਰੋੜ 98 ਲੱਖ ਰੁਪਈਆ ਖਜ਼ਾਨੇ ਦੇ ਵਿੱਚੋਂ ਇਲਾਜ ਕਰਾ ਚੁੱਕਿਆ ਵਾ। ਮੈਂ 22 ਵਰਿਆਂ ਦੇ ਵਿੱਚ ਮੈਡੀਕਲ ਬਿੱਲਾਂ ਦੀ ਅਦਾਇਗੀ ਜੇਕਰ ਕਿਸੇ ਨੂੰ ਸਭ ਤੋਂ ਵੱਧ ਹੋਈ ਹੈ ਤਾਂ ਬਾਦਲ ਪਰਿਵਾਰ ਨੂੰ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਪਹਿਲੀ ਮਰਤਬਾ 8 ਮਾਰਚ ਤੋਂ ਲੈ ਕੇ 2 ਅਪ੍ਰੈਲ 1998 ਤੱਕ ਜੇਰੇ ਇਲਾਜ ਰਹਿੰਦੇ ਆ ਤੇ ਖਜ਼ਾਨੇ ਦੇ ਵਿੱਚੋਂ 39 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। 2007 ਤੋਂ ਲੈ ਕੇ 12 ਦੀ ਟਰਮ ਦੇ ਦੌਰਾਨ ਬਾਦਲ ਪਰਿਵਾਰ ਨੂੰ ਮੈਡੀਕਲ ਬਿੱਲਾਂ ਦੀ ਅਦਾਇਗੀ 3 ਕਰੋੜ 59 ਲੱਖ ਰੁਪਈਆ ਕੀਤੀ ਜਾਂਦੀ ਆ। ਕੈਪਟਨ ਹਕੂਮਤ ਬਣਨ ਤੋਂ ਐਨ ਪਹਿਲਾਂ 8 ਤੋਂ ਲੈ ਕੇ 20 ਫਰਵਰੀ ਤੱਕ ਬਾਦਲ ਜਿਹੜੇ ਆ ਅਮਰੀਕਾ 'ਚ ਰਹਿੰਦੇ ਆ ਤੇ ਇਲਾਜ ਚੱਲਦਾ ਵਾ, ਤੇ ਇਹਦੇ ਤੇ 1 ਕਰੋੜ ਰੁਪਈਏ ਦਾ ਖਰਚਾ ਆਉਂਦਾ ਤੇ ਉਹ ਸਾਰੀ ਅਦਾਇਗੀ ਬਾਦਲ ਪਰਿਵਾਰ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੈਂਦਾ। ਇਸ ਤਰ੍ਹਾਂ ਕੁੱਲ ਰਕਮ ਜਿਹੜੀ ਆ 98 ਤੋਂ ਲੈ ਕੇ 17 ਤੱਕ 5 ਕਰੋੜ ਰੁਪਈਏ ਦੇ ਲਗਭਗ ਬਾਦਲ ਪਰਿਵਾਰ ਨੇ ਖਜ਼ਾਨੇ ਦੇ ਵਿੱਚੋਂ ਇਲਾਜ ਕਰਾਇਆ। ਔਰ 1 ਕਰੋੜ ਰੁਪਈਆ ਤਾਂ ਉਦੋਂ ਕਰਾਇਆ ਜਦੋਂ ਪੰਜਾਬ ਸਿਰ ਪੌਣੇ 2 ਲੱਖ ਕਰੋੜ ਰੁਪਈਆ ਕਰਜ਼ਾ ਹੋ ਗਿਆ ਸੀ, ਇਹ ਉਦੋਂ ਕਰਾਇਆ ਵਾ। ਇਹ ਇੰਨਾ ਹੀ ਨਹੀਂ ਹੈ। ਔਰ ਇੱਕ ਦੂਜੀ ਗੱਲ ਇਹ ਆ ਵੀ ਬਹੁਤੇ ਲੋਕ ਕਹਿਣਗੇ ਵੀ ਤੁਹਾਡਾ ਕੀ ਢਿੱਡ ਦੁਖਦਾ ਵਾ ਜੇ ਬਾਦਲ ਪਰਿਵਾਰ ਨੇ ਇਲਾਜ ਕਰਾ ਲਿਆ ਵਾ। ਢਿੱਡ ਨਹੀਂ ਦੁਖਦਾ, ਇਹ ਖਜ਼ਾਨਾ ਲੋਕਾਂ ਦਾ ਵਾ, ਲੋਕਾਂ ਵਾਸਤੇ, ਐਸ਼ਾਂ ਕਰਨ ਵਾਸਤੇ ਨਹੀਂ ਹੈ। ਤੁਸੀਂ ਸੰਵਿਧਾਨ ਕਹਦੇ ਤੇ ਹੋ ਔਰ ਬਿਲਕੁਲ ਉਦੋਂ ਪਹਿਲਾਂ ਅਮਰੀਕਾ ਜਾ ਰਹੇ ਹੋ ਜਦੋਂ ਤੁਹਾਨੂੰ ਪਤਾ ਕਿ ਹੁਣ ਗੱਦੀ ਨਹੀਂ ਰਹਿਣੀ, ਇਲਾਜ ਕਰਾ ਰਹੇ ਹੋ। ਔਰ ਇਕੱਲਾ ਬਾਦਲ ਪਰਿਵਾਰ ਨਹੀਂ, ਬਰਾੜ ਪਰਿਵਾਰ ਸਰਾਏ ਨਾਗਾ ਦਾ ਸਾਬਕਾ ਮੁੱਖ ਮੰਤਰੀ, ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ, ਉਹਨਾਂ ਨੇ ਕਿੰਨੇ ਪੈਸੇ ਲਏ ਆ? 3 ਕਰੋੜ 43 ਲੱਖ ਰੁਪਈਆ। ਤੇ ਕਿਹਦੇ ਵਾਸਤੇ? ਕੰਵਰਜੀਤ ਸਿੰਘ ਸਨੀ ਬਰਾੜ ਦੇ ਇਲਾਜ ਵਾਸਤੇ। 2017 ਦਾ ਬੀਬੀ ਕਰਨ ਕੌਰ ਬਰਾੜ ਦਾ ਹਲਫਨਾਮਾ ਕੱਢ ਕੇ ਵੇਖਿਓ, ਸਭ ਤੋਂ ਵੱਧ ਅਮੀਰ ਵਿਧਾਇਕਾਂ ਦੇ ਵਿੱਚੋਂ ਇੱਕ ਹੈ ਬੀਬੀ, ਤੇ ਇਲਾਜ ਕਿੱਥੋਂ ਕਰਾਉਂਦੇ ਆ? ਸਰਕਾਰੀ ਖਜ਼ਾਨੇ ਦੇ ਵਿੱਚ। ਔਰ ਕਰਜ਼ਈ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ। ਮੈਨੂੰ ਇਹ ਕਹਿਣਾ ਪੈ ਰਿਹਾ ਵਾ ਕਰਜ਼ਈ। ਇਹ ਇੱਥੇ 2 ਪਰਿਵਾਰਾਂ ਦੀ ਗੱਲ ਨਾ ਛੱਡਿਓ, ਹੋਰ ਬਥੇਰੇ ਆ ਭੱਦਰਪੁਰ 'ਚ ਜਿਹੜੇ ਤੁਹਾਨੂੰ ਦੱਸਦਾ ਵਾਂ। ਕੰਵਰਜੀਤ ਸਿੰਘ ਸਨੀ ਬਰਾੜ ਅਮਰੀਕਾ 'ਚ ਇਲਾਜ ਕਰਾਉਂਦੇ ਆ 3 ਕਰੋੜ 43 ਲੱਖ ਰੁਪਈਏ ਦੇ ਨਾਲ। ਗੱਠਜੋੜ ਸਰਕਾਰ ਦੇ ਸਮੇਂ ਉਦੋਂ ਦੇ ਵਜ਼ੀਰ ਚਰਨਜੀਤ ਸਿੰਘ ਢਿੱਲੋਂ ਦੇ ਇਲਾਜ ਤੇ 21 ਲੱਖ ਰੁਪਈਆ ਲੱਗਦਾ ਵਾ। ਤੇ ਰਣਜੀਤ ਸਿੰਘ ਤਲਵੰਡੀ ਦੇ ਇਲਾਜ ਤੇ 42 ਲੱਖ 26 ਹਜ਼ਾਰ ਰੁਪਈਆ ਲੱਗਦਾ ਵਾ। ਸਾਬਕਾ ਮੰਤਰੀ ਤੇਜ ਪ੍ਰਕਾਸ਼ ਦੇ ਇਲਾਜ ਤੇ 29 ਲੱਖ ਰੁਪਈਆ ਲੱਗਦਾ ਵਾ। ਇਹਨਾਂ ਤਿੰਨਾਂ ਆਗੂਆਂ ਦਾ ਇਲਾਜ ਅਮਰੀਕਾ 'ਚ ਹੋਇਆ। ਵੇਖੋ ਪੰਜਾਬ ਦੇ ਵਿੱਚੋਂ ਇਹਨਾਂ ਦਾ ਇਲਾਜ ਨਹੀਂ ਹੁੰਦਾ। ਤੇ ਫਿਰ ਤੁਸੀਂ ਪੰਜਾਬ ਦੇ ਜਿਹੜੇ ਪੰਜਾਬ 'ਚ ਕਹਿੰਦੇ ਅਸੀਂ ਹਸਪਤਾਲ ਲਿਆਂਦੇ, ਅਸੀਂ ਆਹ ਲਿਆਂਦੇ, ਅਸੀਂ ਉਹ ਲਿਆਂਦੇ, ਉੱਥੇ ਤੁਸੀਂ ਇਲਾਜ ਕਿਉਂ ਨਹੀਂ ਕਰਾਉਂਦੇ? ਭਲਿਓ ਮਾਨਸੋ, ਦੁਨੀਆ ਵੀ ਤਾਂ ਉੱਥੇ ਹੈਗੀ ਆ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਕਿ ਪੰਜਾਬ ਦੇ ਵਿੱਚ 1.5 ਲੱਖ ਰੁਪਈਆ ਮਿਲਦਾ ਕੈਂਸਰ ਦਾ ਇਲਾਜ ਕਰਾਉਣ ਵਾਸਤੇ। ਕਿੰਨੇ ਕੁ ਲੋਕਾਂ ਨੂੰ ਮਿਲਿਆ ਉਹ ਜ਼ਰੂਰ ਕਮੈਂਟ ਕਰਕੇ ਦੱਸ ਦੇਣ। ਇਹ ਆ ਪੰਜਾਬ ਦੇ ਸਿਆਸਤਦਾਨਾਂ ਦੀ ਕਾਰਕਰਦਗੀ। ਉਸ ਤੋਂ ਬਾਅਦ ਬ੍ਰਹਮਿੰਦਰਾ ਫੋਰਟਿਸ 'ਚ ਇਲਾਜ ਕਰਾਉਂਦੇ ਆ, 14 ਲੱਖ ਰੁਪਈਏ ਦੇ ਮੈਡੀਕਲ ਬਿੱਲਾਂ ਦੀ ਵਸੂਲੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਵਾ 22 ਲੱਖ ਰੁਪਈਆ ਸਿਮਰਜੀਤ ਬੈਂਸ 14 ਲੱਖ ਰੁਪਈਏ ਦਾ ਇਲਾਜ ਕਰਾਉਂਦੇ ਆ। ਉਸ ਤੋਂ ਬਾਅਦ OP ਸੋਨੀ ਦੇ ਇਲਾਜ ਲਈ 4 ਲੱਖ ਰੁਪਈਆ ਖਰਚਿਆ ਜਾਂਦਾ ਹੈ। ਦੋਵੇਂ ਵਜ਼ੀਰਾਂ ਦੇ ਬਿੱਲ ਸਰਕਾਰ ਦੇ ਅਦਾਇਗੀ ਲਈ ਪੁੱਜੇ ਤੇ ਉਸ ਕਰਕੇ ਜਿਹੜੀ ਆ ਇਹਨਾਂ ਦੀ ਅਦਾਇਗੀ ਜਿਹੜੀ ਆ ਹੋਈ ਹੈ। ਡਿਪਟੀ ਸਪੀਕਰਾਂ ਦੀ ਜੇਕਰ 2007 ਤੋਂ ਲੈ ਕੇ 2017 ਦੀ ਗੱਲ ਕਰੀਏ, ਡਿਪਟੀ ਸਪੀਕਰਾਂ ਦੇ ਇਲਾਜ ਤੇ 67 ਲੱਖ ਰੁਪਈਆ ਖਰਚਿਆ ਗਿਆ। ਉਸ ਤੋਂ ਬਾਅਦ ਉਹਦੇ ਸਪੀਕਰਾਂ ਦੇ ਇਲਾਜ ਤੇ 29 ਲੱਖ ਰੁਪਈਆ ਖਰਚਿਆ ਗਿਆ। ਤੇ ਚਰਨਜੀਤ ਸਿੰਘ ਅਟਵਾਲ ਦਾ ਸਿਹਤ ਖਰਚ 12 ਲੱਖ ਰੁਪਈਏ ਸੀਗਾ ਤੇ ਸਤਪਾਲ ਗੁਸਾਈ ਦੇ ਮੈਡੀਕਲ ਬਿੱਲਾਂ ਦਾ ਖਰਚ 14 ਲੱਖ ਰੁਪਈਏ ਸੀਗਾ। ਤੇ ਜਿਹੜਾ ਮੌਜੂਦਾ ਡਿਪਟੀ ਆ ਸਪੀਕਰ ਆ ਜਾਂ ਉਹਦੇ ਪਹਿਲੇ 2 ਵਰਿਆਂ ਦਾ ਇਲਾਜ ਖਰਚਾ ਘੱਟ ਰਿਹਾ ਜੋ ਕਿ 15,000 ਰੁਪਈਆ ਬਣਦਾ। ਤੇ ਵਿਧਾਇਕਾਂ ਨੂੰ 1 ਜਨਵਰੀ 1998 ਦੀ ਗੱਲ ਆ ਜਦੋਂ
ਅਪ੍ਰੈਲ 2003 ਤੱਕ ਪ੍ਰਤੀ ਮਹੀਨਾ 250 ਰੁਪਇਆ ਮਿਲਦਾ ਸੀ। ਪਰ ਬਾਅਦ ਦੇ ਵਿੱਚ ਆਉਂਦੇ ਆ ਕੈਪਟਨ ਸਾਹਿਬ, ਕਾਫੀ ਵਿਦ ਕੈਪਟਨ ਵਾਲੇ, ਕਰਜ਼ਾ ਮੁਕਤ ਪੰਜਾਬ ਕਰਨ ਵਾਲੇ। ਉਹ ਕਿੰਨਾ ਕਰਦੇ ਆ, 2004 ਤੋਂ ਹਰ ਵਿਧਾਇਕ ਤੇ ਉਹਦੇ 4 ਆਸ਼ਰਿਤਾਂ ਦਾ ਇਲਾਜ ਆ ਜਿਹੜਾ ਉਹ ਖਰਚ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ। 2007-08 ਤੋਂ ਲੈ ਕੇ 18-19 ਤੱਕ 41 ਵਿਧਾਇਕਾਂ ਦੇ ਇਲਾਜ ਤੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ 6 ਕਰੋੜ 24 ਲੱਖ ਰੁਪਈਆ ਤੇ ਸਾਬਕਾ ਵਿਧਾਇਕਾਂ ਦੇ ਇਲਾਜ ਤੇ 10 ਕਰੋੜ ਰੁਪਏ ਦਾ ਖਰਚ ਜਿਹੜਾ ਆਉਂਦਾ। ਇਹ ਸਾਡੇ ਵਿਧਾਇਕ ਇੰਨੇ ਨੰਗ ਆ ਸਾਰੇ, ਇਹਨਾਂ ਦਾ ਜਿਹੜਾ ਟੈਕਸ ਆ ਨਾ ਉਹ ਅਸੀਂ ਭਰਦੇ ਹਾਂ। ਆ ਤਾਂ ਭਲਾ ਹੋਵੇ ਮਾਨ ਸਰਕਾਰ ਦਾ ਜਿਨ੍ਹਾਂ ਨੇ ਇੱਕ ਪੈਨਸ਼ਨ ਕਰਤੀ, ਨਹੀਂ ਇਹਨਾਂ ਨੇ ਪੈਨਸ਼ਨਾਂ ਵੀ ਲਿਆ ਕਰਨੀਆਂ ਸੀ। ਔਰ ਬਿਜਲੀ ਸਬਸਿਡੀ, ਇੰਨੇ ਇੱਕ ਬੇਸ਼ਰਮ ਲੋਕ ਨੇ ਕਿ ਬਿਜਲੀ ਸਬਸਿਡੀ ਚਾਹੀਦੀ ਹੈ 2.5 ਤੋਂ 3 ਕਿੱਲਿਆਂ 10 ਕਿੱਲਿਆਂ ਵਾਲੇ ਨੂੰ, ਜਿਹਨੂੰ ਵਿਚਾਰੇ ਨੂੰ 100 ਰੁਪਇਆ ਪੈਟਰੋਲ ਡੀਜ਼ਲ ਮਿਲਦਾ ਵਾ। ਪਰ ਇਹਨਾਂ ਦੀਆਂ ਮੋਟਰਾਂ 150-150 ਦੇ ਕਿੱਲੇ ਦੇ ਟਾਕੇ ਆ ਤੇ ਮੋਟਰਾਂ ਲੱਗੀਆਂ 8-8, 10-10, 15-15 ਵਾਲੇ ਵੀ ਹੈਗੇ ਆ। 2 ਕੁ ਵਿਧਾਇਕ ਸੀਗੇ ਜਿਨ੍ਹਾਂ ਨੇ ਬਿਜਲੀ ਸਬਸਿਡੀ ਨਾ ਲੈਣ ਦੀ ਗੱਲ ਕੀਤੀ ਸੀ, ਕੁਲਜੀਤ ਨਾਗਰਾ ਤੇ ਸੁਖਪਾਲ ਖਹਿਰਾ ਬਾਰੇ ਤਾਂ ਮੈਨੂੰ ਯਾਦ ਆ। ਔਰ ਇਹਨਾਂ ਨੇ ਬਿਜਲੀ ਸਬਸਿਡੀ ਵੀ ਲੈਂਦੇ ਆ, ਛੋਟੇ ਕਿਸਾਨਾਂ ਦਾ ਹੱਕਮਾਰੀ ਵੀ ਕਰਦੇ ਆ। ਸੋ ਇਹ ਇਹਨਾਂ ਦੀ ਜਿਹੜੀ ਆ ਉਹ ਰਿਪੋਰਟ ਆ ਕਿ ਇਹਨਾਂ ਨੇ ਕੀ ਕਾਰਕਰਦੀਆਂ ਕੀਤੀਆਂ ਵਾ ਉਦੋਂ ਜਦੋਂ ਪੰਜਾਬ ਦੇ ਸਿਰ ਕਰੋੜਾਂ ਰੁਪਏ ਦਾ ਕਰਜ਼ਾ ਸੀ। ਤੇ ਅੱਗੇ ਕਿਹੜੇ ਆ, ਅੱਗੇ ਬੀਬੀ ਇੱਕ ਜੋਸ਼ ਆ, ਮਹਿੰਦਰ ਕੌਰ ਜੋਸ਼, ਉਹ ਬੀਬੀ ਦੇ 55,000 ਰੁਪਏ ਨੇ ਦੰਦ ਹੀ ਲਵਾਏ। 55,000 ਰੁਪਏ ਦੇ ਦੰਦਾਂ ਦਾ ਮੈਡੀਕਲ ਬਿੱਲ ਕਲੇਮ ਕੀਤਾ ਉਹਨੇ, ਪਰ ਮਹਿਕਮੇ ਨੇ ਉਹਨੂੰ ਜਿਹੜਾ ਵਾ 225 ਰੁਪਏ ਦਿੱਤੇ। ਲੈਣੇ ਤਾਂ ਲਓ, ਨਹੀਂ ਤਾਂ ਜਾਓ ਕਰੇ। ਦੰਦ ਆਪਦੇ ਲਵਾਇਆ, ਲੋਕਾਂ ਦੇ ਤਾਂ ਨਹੀਂ ਲਵਾਏ। ਪ੍ਰਕਾਸ਼ ਸਿੰਘ ਬਾਦਲ ਵੀ ਕੇਰਾਂ ਦੱਸਦੇ ਸੀ ਵੀ 3 ਲੱਖ ਦੀਆਂ ਮਸ਼ੀਨਾਂ ਲਈਆਂ ਸੀ ਕੰਨਾਂ ਵਾਲੀਆਂ, ਸੁਣਨ ਵਾਲੀਆਂ, ਪਰ ਮਹਿਕਮੇ ਨੇ ਇਹਨਾਂ ਨੂੰ ਦਿੱਤਾ 36,000 ਰੁਪਈਆ, ਉਹ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ। ਮੌਜੂਦਾ ਸਪੀਕਰ ਨੇ ਇੱਕ ਵਾਰੀ 1,364 ਰੁਪਏ ਕਲੇਮ ਕਰ ਲਏ, ਜਿਹੜੇ 2017 ਤੋਂ 22 ਵਾਲੀ ਟਰਮ ਦੀ ਗੱਲ ਕਰ ਲੈਂਦੇ ਆ। ਤੇ ਡਿਪਟੀ ਸਪੀਕਰ ਨੇ 1,300 ਰੁਪਏ ਬਿੱਲ ਕਲੇਮ ਕਰ ਲਿਆ। ਸੋ 100 ਵੀ ਜਿਹੜੇ ਆ ਉਹ, ਯਾਰ ਤੁਸੀਂ ਕਿੱਥੇ ਖੜੋਗੇ, ਕਿੱਥੇ ਜਾ ਕੇ ਖੜੋ? ਕੀ ਐਥਿਕਸ ਆ ਤੁਹਾਡਾ, ਕੀ ਸਿਧਾਂਤ ਆ? ਸਿਕਿਉਰਿਟੀ ਸਰਕਾਰੀ, ਡਰਾਈਵਰ ਸਰਕਾਰੀ, ਪੀਏ ਸਰਕਾਰੀ, ਕਾਰ ਦਾ ਤੇਲ ਵੀ ਸਰਕਾਰੀ, ਰਿਹਾਇਸ਼ ਵੀ ਸਰਕਾਰੀ, ਉਹ ਮੈਡੀਕਲ ਬਿੱਲ ਵੀ ਸਰਕਾਰੀ, ਟੈਕਸ ਤੁਸੀਂ ਨਹੀਂ ਭਰਨਾ। ਔਰ ਲੁੱਟ ਕੇ ਲੈ ਗਏ ਪੰਜਾਬ ਦਾ ਰੇਤਾ, ਬਜਰੀ, ਪੰਜਾਬ ਦੇ ਟਰਾਂਸਪੋਰਟ, ਪਤਾ ਨਹੀਂ ਕਿੱਥੇ ਕਦੋਂ ਰੱਜਣਗੇ ਯਾਰ ਇਹ ਲੋਕ। ਅਸੀਂ ਤਾਂ ਹੀ ਕਹਿੰਦੇ ਹੁੰਦੇ ਵੀ ਇਹ ਲੋਕ ਸਿਆਸਤਦਾਨ ਜਿਹੜੇ ਆ ਇਹਨਾਂ ਨਾਲ ਫੋਟੋਆਂ ਖਿਚਾਉਣੇ ਹੋ, ਖਿਚਾਈ ਚੱਲੋ, ਸਾਨੂੰ ਸਾਡਾ ਕੋਈ ਢਿੱਡ ਨਹੀਂ ਦੁਖਦਾ। ਪਰ ਇਹਨਾਂ ਦੀ ਸਟੈਂਡ ਦੇਖੋ, ਇਹਨਾਂ ਦੀ ਕਾਰਕਰਦਗੀ ਤੇ ਝਾਤ ਮਾਰ ਲਿਆ ਕਰੋ ਕਿ ਆ ਕਿਰਦਾਰ ਹੈ ਇਹਨਾਂ ਦੇ। ਅਰਬਾਂਪਤੀ ਲੋਕ ਨੇ ਇਹ ਜਿਨ੍ਹਾਂ ਨੇ ਕਲੇਮ ਕੀਤਾ 13-13, 1400 ਰੁਪਈਆ, ਔਰ ਹਰ ਚੀਜ਼ ਮੁਫਤ। ਵੀ ਵਿਧਾਇਕ ਬਣ ਜਾਓ ਘੇਰਾਂ, ਬਸ ਉਸ ਤੋਂ ਬਾਅਦ ਮੁਫਤ। ਤੇ ਜਿਹੜਾ ਕੁਛ ਹੁੰਜਣ ਕੁਚਣਾ ਉਹ ਸਾਰਾ ਘਰਾਂ 'ਚ ਢੋਲਿਆ ਇਹਨਾਂ ਨੇ। ਇਹ ਇਹੋ ਜਿਹੇ ਲੋਕ ਨੇ। ਸੋ ਹਲਫਨਾਮੇ ਫਰੋਲ ਕੇ ਜ਼ਰੂਰ ਦੇਖੋ ਇਹਨਾਂ ਦੇ, ਜਿਨ੍ਹਾਂ ਨੇ ਕਿੰਨੀਆਂ ਹੀ ਬੇਨਾਮੀ ਇਨਾਮੀ ਜਾਇਦਾਦਾਂ ਲਾਣੀਆਂ ਹੁੰਦੀਆਂ। ਕਰੋੜਾਂਪਤੀ ਲੋਕ ਨੇ, 100 'ਚ ਬਿੱਲ ਵੀ ਨਹੀਂ ਛੱਡਦੇ ਸਰਕਾਰ ਦਾ। ਦੂਜੀ ਗੱਲ ਇਹ ਹੈ ਕਿ ਜਦੋਂ ਇਹ ਜ਼ਰੂਰ ਦੇਖਿਓ ਕਿ ਜਦੋਂ ਪੰਜਾਬ ਕਰਜ਼ਈ ਹੈ ਇੰਨਾ, ਉਦੋਂ ਕਿਹੜੇ ਵਿਧਾਇਕ ਨੇ ਸਰਕਾਰੀ ਖਜ਼ਾਨੇ ਦੇ ਆਧਾਰ ਤੇ ਜਿਹੜਾ ਵਾ ਉਹ ਇੰਨੇ ਸਾਰੇ ਬਿੱਲ ਲਏ। ਆਮ ਬੰਦੇ ਨੂੰ, ਮਹਾਤੜ ਨੂੰ, ਜੇਕਰ ਸਰਕਾਰ ਐਕਸੇਸ਼ੀਆ ਗ੍ਰਾਂਟ ਵੀ ਦੇ ਦੇਣਾ ਤੇ ਉਹ ਵੀ ਚੈੱਕ ਨਹੀਂ ਲੱਗਦਾ ਮਹਾਤੜ ਦਾ। ਕਿੰਨੇ ਚੈੱਕ ਮੁਆਵਜ਼ੇ ਦੇ ਸਾਡੇ ਕਿਸਾਨਾਂ ਨੂੰ ਮਿਲਦੇ ਆ, ਕਿਸੇ ਨੂੰ 8 ਰੁਪਈਆਂ ਦਾ, ਕਿਸੇ ਨੂੰ 20 ਰੁਪਈਆਂ ਦਾ। ਆ ਇੱਕ ਪਟਵਾਰੀ ਦੇ ਘਰ ਵਾਲਾ ਤੁਸੀਂ ਵੇਖ ਲਓ ਕਿੰਨੀ ਕੈਸ਼ ਮਿਲੀ ਹੈ, ਸਾਰਾ ਮਹਿਕਮਾ ਉਹਦੀ ਪਿੱਠ ਤੇ ਖੜਾ ਵਾ। ਆ ਹਾਲੇ ਸਿਸਟਮ ਆ, ਇੱਥੇ ਅੱਜ ਅਸੀਂ ਪੰਜਾਬ ਖੜਾ ਵਾ। ਔਰ ਮਾਫ ਕਰਨਾ, ਇਹਨਾਂ ਲੋਕਾਂ ਤੋਂ ਤਵੱਕੋ ਮਤ ਕਰੋ ਕਿ ਇਹ ਸੁਧਾਰ ਦੇਣਗੇ ਸਿਆਸਤਦਾਨ। ਹੁਣ ਨਵਿਆਂ ਨੂੰ ਵਾਰੀ ਦਿੱਤੀ ਹੈ, ਦੇਖਦੇ ਕੀ ਕਰਕੇ ਦਿਖਾਉਂਦੇ ਆ। ਪਰ ਆ ਪੁਰਾਣਿਆਂ ਦੀਆਂ ਰਿਪੋਰਟਾਂ ਨੇ ਜਿਹੜੀਆਂ ਤੁਸੀਂ ਪੰਜਾਬੀ ਰੇਡੀਓ USA ਤੇ ਸੁਣ ਰਹੇ ਹੋ। ਸੋ ਅਗਲੀ ਰਿਪੋਰਟ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ, ਗੱਲ ਕਰਾਂਗੇ ਪੰਜਾਬ ਦੇ ਕਿਸੇ ਮਸਲੇ ਦੀ। ਇਹਨਾਂ ਰਿਪੋਰਟਾਂ ਨੂੰ ਸੋਸ਼ਲ ਮੀਡੀਆ ਤੇ ਸੁਣ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕਣ ਜਿਨ੍ਹਾਂ ਲੋਕਾਂ ਤੱਕ ਇਹ ਡਾਟਾ ਨਹੀਂ ਪਹੁੰਚਿਆ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।